ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 8 ਮਾਰਚ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਨੂੰ ਜਾਂ ਫਿਰ ਉਸਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ 408-722-7698 ਤੇ। ਹੁਣ ਵਧਦੇ ਹਾਂ ਖਬਰਾਂ ਦੇ ਵੱਲ। ਪਹਿਲਾਂ ਚੋਣਵੀਆਂ ਖਬਰਾਂ। US ਜੱਜ ਨੇ ਹਵਾਈ ਸਟੇਟ ਨੂੰ ਰਾਸ਼ਟਰਪਤੀ ਟਰੰਪ ਦੇ ਨਵੇਂ ਟਰੈਵਲ ਬੈਨ ਤੇ ਰੋਕ ਲਾਉਣ ਨੂੰ ਕੀਤਾ ਮਨਜ਼ੂਰ। ਐਂਟੀ ਟਰੰਪ ਪ੍ਰੋਟੈਸਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ ਟਿਮ ਕੇਨ ਦੇ ਬੇਟੇ ਦੀ ਹੋਈ ਗ੍ਰਿਫਤਾਰੀ। ਕਾਬਲ ਮਿਲਟਰੀ ਹਸਪਤਾਲ 'ਚ ਧਮਾਕਾ, 30 ਦੀ ਮੌਤ। GOP ਦੇ ਹੈਲਥ ਕੇਅਰ ਪਲਾਨ ਦੇ ਲਈ ਹਸਪੀਟਲਸ ਅਤੇ ਡਾਕਟਰਸ ਨੇ ਜਤਾਇਆ ਵਿਰੋਧ। ਹਾਊਸ ਨੇ ਆਰਮਡ ਫੋਰਸਿਸ ਦੇ ਲਈ $578 ਬਿਲੀਅਨ ਕੀਤੇ ਅਪਰੂਵ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਚੁੱਪ-ਚਪੀਤੇ ਅਸਾਈਲਮ ਲੈਣਾ ਕੀਤਾ ਹੋਰ ਔਖਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਰਾਸ਼ਟਰਪਤੀ ਟਰੰਪ ਨੇ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕਰਦੇ ਹੋਏ ਟਰੈਵਲ ਬੈਨ ਦੇ ਵਿੱਚ ਇਰਾਕ ਨੂੰ ਕੱਢ ਕੇ ਸਿਰਫ 6 ਦੇਸ਼ ਰੱਖੇ ਸਨ, ਪਰ ਹਵਾਈ ਸਟੇਟ ਨੇ ਰਾਸ਼ਟਰਪਤੀ ਟਰੰਪ ਦੇ ਇਸ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਵੀ ਬੈਨ ਲਾਉਣ ਦੇ ਲਈ ਕੋਰਟ ਦੀ ਮਨਜ਼ੂਰੀ ਲੈ ਲਈ ਹੈ। ਇਸ ਟਰੈਵਲ ਬੈਨ ਦੇ ਤਹਿਤ 6 ਮੁਸਲਿਮ ਮੈਜੋਰਟੀ ਦੇਸ਼ਾਂ ਦੇ ਉੱਤੇ ਬੈਨ ਲਾਇਆ ਗਿਆ ਹੈ ਅਤੇ ਇਸ ਦੀ ਸੁਣਵਾਈ ਹਵਾਈ ਦੇ ਵਿੱਚ ਹੋਵੇਗੀ। US ਡਿਸਟ੍ਰਿਕਟ ਕੋਰਟ ਜੱਜ ਡੈਰਿਕ ਵਾਟਸਨ ਨੇ ਅੱਜ ਹਵਾਈ ਸਟੇਟ ਦੁਆਰਾ ਰਾਸ਼ਟਰਪਤੀ ਟਰੰਪ ਦੇ ਟਰੈਵਲ ਬੈਨ ਦੇ ਵਿਰੋਧ ਦੇ ਵਿੱਚ ਲਾਈ ਗਈ ਪਟੀਸ਼ਨ ਮਨਜ਼ੂਰ ਕਰ ਲਈ। ਇਸ ਦੇ ਤਹਿਤ ਹਵਾਈ ਸਟੇਟ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਟਰੈਵਲ ਬੈਨ ਦੇ ਉੱਤੇ ਸੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਟੇਟਮੈਂਟ ਦੇ ਵਿੱਚ ਹਵਾਈ ਗਵਰਨਮੈਂਟ ਨੇ ਤਰਕ ਦਿੱਤਾ ਹੈ ਕਿ ਰਾਸ਼ਟਰਪਤੀ ਟਰੰਪ ਦਾ ਇਹ ਟਰੈਵਲ ਬੈਨ US ਸੰਵਿਧਾਨ ਦੀ ਵਾਇਲੇਸ਼ਨ ਹੈ ਅਤੇ ਇਸ ਨੂੰ ਉਹ ਮਨਜ਼ੂਰ ਨਹੀਂ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਨਵੇਂ ਐਗਜ਼ੀਕਿਊਟਿਵ ਆਰਡਰ ਨੂੰ ਇਹ ਪਹਿਲਾ ਲੀਗਲ ਚੈਲੰਜ ਪੇਸ਼ ਕੀਤਾ ਗਿਆ ਹੈ। ਇਸ ਪੂਰੇ ਫੈਸਲੇ ਦੀ ਅਗਲੀ ਸੁਣਵਾਈ 15 ਮਾਰਚ ਨੂੰ ਹੋਵੇਗੀ, ਜਦੋਂ ਕੋਰਟ ਇਸ ਦੇ ਆਪਣਾ ਫੈਸਲਾ ਸੁਣਾਏਗੀ। ਹਾਲਾਂਕਿ ਕਈ ਲੀਗਲ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਰਟ ਜ਼ਿਆਦਾ ਨਹੀਂ ਕਰ ਸਕਦੀ, ਕਿਉਂਕਿ ਕੋਰਟ ਚੈਲੰਜ ਤੋਂ ਬਚਣ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਕਈ ਬਦਲਾਵ ਕੀਤੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਹਨ। ਹਾਲਾਂਕਿ ਪੁਰਾਣੇ ਟਰੈਵਲ ਬੈਨ ਦੇ ਮੁਤਾਬਿਕ 7 ਮੁਸਲਿਮ ਦੇਸ਼ਾਂ ਦੇ ਉੱਤੇ ਬਿਲਕੁਲ ਟਰੈਵਲ ਬੈਨ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਚਾਹੇ ਉਹਨਾਂ ਦੇ ਕੋਲ ਕੋਈ ਵੀ ਕਿਸੇ ਤਰੀਕੇ ਦਾ ਵੀਜ਼ਾ ਹੋਵੇ, ਉਹ US ਦੇ ਵਿੱਚ ਦਾਖਲਾ ਨਹੀਂ ਲੈ ਸਕਦੇ ਸਨ, ਪਰ ਬਾਅਦ ਦੇ ਵਿੱਚ ਉਸ ਨੂੰ ਲਗਭਗ ਸਾਰੀਆਂ ਕੋਰਟਸ ਨੇ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਉਸ ਟਰੈਵਲ ਬੈਨ ਦੇ ਉੱਤੇ ਰੋਕ ਲਾ ਦਿੱਤੀ ਸੀ। ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਹੋ ਰਹੀ ਰੈਲੀ ਜੋ ਕਿ ਮਿਨੀਸੋਟਾ ਦੇ ਵਿੱਚ ਹੋ ਰਹੀ ਸੀ, ਉੱਥੇ ਡੈਮੋਕ੍ਰੈਟਿਕ ਪਾਰਟੀ ਦੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੇ ਉਪ ਰਾਸ਼ਟਰਪਤੀ ਉਮੀਦਵਾਰ ਟਿਮ ਕੇਨ ਦੇ ਬੇਟੇ ਨੂੰ ਅਰੈਸਟ ਕਰ ਲਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਟਿਮ ਕੇਨ ਦੇ ਬੇਟੇ ਲਿਨਵੁੱਡ ਮਾਈਕਲ ਕੇਨ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਸਪਰੇਅ ਅਤੇ ਨੀ ਸਟ੍ਰਾਈਕ ਦਾ ਉਪਯੋਗ ਕੀਤਾ। ਕੇਨ, ਜਿਸ ਦੀ ਕਿ ਉਮਰ 24 ਸਾਲ ਹੈ, ਉਸ ਦੇ ਨਾਲ 4 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਨੇ ਲਿਨਵੁੱਡ ਮਾਈਕਲ ਕੇਨ ਦੇ ਉੱਤੇ ਸੈਕੰਡ ਡਿਗਰੀ ਰਾਇਟ ਕਰਨ ਦੇ ਦੋਸ਼ ਲਾਏ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ ਅੱਜ ISIS ਦੇ ਅੱਤਵਾਦੀਆਂ ਨੇ ਇੱਕ ਮਿਲਟਰੀ ਹਸਪੀਟਲ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ ਅਤੇ ਕਈ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਹਨ। ISIS ਦੇ ਅੱਤਵਾਦੀ
ਇਸ ਹਸਪੀਟਲ ਦੇ ਵਿੱਚ ਡਾਕਟਰਸ ਵਾਲੀ ਵੇਸ਼ਭੂਸ਼ਾ ਧਾਰਨ ਕਰਕੇ ਆਏ ਅਤੇ ਦਾਖਲ ਹੋ ਗਏ। ਇਹਨਾਂ ਅੱਤਵਾਦੀਆਂ ਦੇ ਕੋਲ ਆਟੋਮੈਟਿਕ ਗਨਜ਼, ਗ੍ਰੇਨੇਡਸ ਅਤੇ ਹੋਰ ਵੀ ਕਈ ਵਿਸਫੋਟਕ ਪਦਾਰਥ ਸਨ। ਇਸ ਹਮਲੇ ਦੇ ਜਵਾਬੀ ਕਾਰਵਾਈ ਦੇ ਵਿੱਚ ਕਮਾਂਡੋਜ਼ ਸਰਦਾਰ ਦਾਊਦ ਹਸਪੀਟਲ ਦੀ ਛੱਤ ਦੇ ਉੱਤੇ ਉਤਰੇ ਤੇ ਅੱਤਵਾਦੀਆਂ ਦੇ ਨਾਲ ਚੱਲੀ ਇਸ ਕਾਰਵਾਈ ਦੇ ਵਿੱਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਆਈਸਿਸ ਨੇ ਲਈ ਅਤੇ ਤਾਲਿਬਾਨ ਨੇ ਇਸ ਘਟਨਾ ਦੇ ਨਾਲ ਕਿਸੇ ਵੀ ਲਿੰਕ ਅਪ ਦੇ ਵਿੱਚ ਇਨਕਾਰ ਕਰ ਦਿੱਤਾ ਹੈ। ਡਿਫੈਂਸ ਮਿਨਿਸਟਰੀ ਨੇ ਦੱਸਿਆ ਕਿ ਇਸ ਪੂਰੇ ਹਮਲੇ ਦੇ ਵਿੱਚ 30 ਲੋਕ ਮਾਰੇ ਗਏ ਅਤੇ 50 ਲੋਕ ਜ਼ਖਮੀ ਹੋਏ ਹਨ। ਰਾਸ਼ਟਰਪਤੀ ਅਸ਼ਰਫ ਗਨੀ ਨੇ ਦੱਸਿਆ ਹੈ ਕਿ ਹਸਪੀਟਲ ਦੇ ਉੱਤੇ ਅਟੈਕ ਕਰਨਾ ਮਾਨਵਤਾ ਦੇ ਉੱਤੇ ਅਟੈਕ ਕਰਨ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਾਉਣ ਆਏ ਹਨ ਉਹਨਾਂ ਦੇ ਉੱਤੇ ਹਮਲਾ ਕਰਕੇ ਅੱਤਵਾਦੀ ਪੂਰੀ ਮਨੁੱਖਤਾ ਨੂੰ ਚੈਲੰਜ ਕਰ ਰਹੇ ਹਨ। ਇਸ ਤੋਂ ਪਹਿਲਾਂ ਆਈਸਿਸ ਨੇ ਕਾਬਲ ਦੀ ਸੁਪਰੀਮ ਕੋਰਟ ਦੇ ਉੱਤੇ ਹੋਏ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਸੀ, ਜਿਸ ਦੇ ਵਿੱਚ 22 ਲੋਕ ਮਾਰੇ ਗਏ ਸਨ ਅਤੇ ਆਈਸਿਸ ਦੁਆਰਾ ਕੀਤੇ ਗਏ ਪਿਛਲੇ ਸਾਲ ਇੱਕ ਕਾਬਲ ਦੀ ਰੈਲੀ ਦੇ ਵਿੱਚ ਹਮਲੇ ਦੇ ਵਿੱਚ 80 ਲੋਕਾਂ ਦੀ ਮੌਤ ਹੋਈ ਸੀ। ਆਈਸਿਸ ਜੋ ਕਿ ਜ਼ਿਆਦਾਤਰ ਅਫਗਾਨਿਸਤਾਨ ਦੇ ਵਿੱਚ ਆਪਣਾ ਬੇਸ ਸੈਟਅਪ ਕਰਨ ਦੇ ਵਿੱਚ ਨਾਕਾਮਯਾਬ ਰਿਹਾ ਹੈ ਤੇ ਹੁਣ ਉਹ ਆਰਮੀ ਕੈਂਪ ਦੇ ਉੱਤੇ ਹਮਲਾ ਕਰਨ ਦੀ ਬਜਾਏ ਹਸਪੀਟਲਸ ਅਤੇ ਆਮ ਬਾਜ਼ਾਰ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਜਾ ਰਿਹਾ ਹੈ। ਰਿਪਬਲਿਕਨ ਪਾਰਟੀ ਦੁਆਰਾ ਲਿਆਂਦਾ ਜਾ ਰਿਹਾ ਹੈਲਥ ਕੇਅਰ ਬਿੱਲ ਹੁਣ ਇਸ ਨੂੰ ਕਈ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਦੇ ਵਿੱਚ ਕਈ ਹਸਪੀਟਲਸ ਅਤੇ ਡਾਕਟਰਸ ਇਸ ਦੇ ਵਿਰੋਧ ਦੇ ਵਿੱਚ ਉਤਰ ਆਏ ਹਨ। ਅਮਰੀਕਨ ਹਸਪੀਟਲ ਐਸੋਸੀਏਸ਼ਨ ਨੇ ਇਸ ਦੇ ਉੱਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਹ ਬਿੱਲ ਕਾਫੀ ਜ਼ਿਆਦਾ ਵਲਨਰੇਬਲ ਹੈ ਅਤੇ ਇਸ ਦੇ ਉੱਤੇ ਦੁਬਾਰਾ ਸੋਚਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਕਈ ਲਾਅਮੇਕਰਸ ਦੇ ਨਾਲ ਮਿਲ ਕੇ ਇਸ ਬਿੱਲ ਨੂੰ ਸਪੋਰਟ ਕਰਨ ਦੀ ਮੰਗ ਕਰ ਰਹੇ ਸਨ। ਹਾਲਾਂਕਿ ਕੁਝ ਕੁ ਰਿਪਬਲਿਕਨਸ ਇਸ ਦਾ ਦਬੀ ਆਵਾਜ਼ ਦੇ ਵਿੱਚ ਵਿਰੋਧ ਕਰ ਰਹੇ ਹਨ, ਪਰ ਜ਼ਿਆਦਾਤਰ ਰਿਪਬਲਿਕਨ ਪਾਰਟੀ ਇੱਕ ਤਰਫਾ ਹੁੰਦੀ ਦਿਖਾਈ ਦੇ ਰਹੀ ਹੈ। ਰਿਪਬਲਿਕਨ ਪਾਰਟੀ ਜੋ ਕਿ ਇਸ ਸਮੇਂ ਵਾਈਟ ਹਾਊਸ ਅਤੇ ਕਾਂਗਰਸ ਦੇ ਵਿੱਚ ਦੋਨੇ ਹਾਊਸ, ਸੈਨੇਟ ਅਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਤੇ ਉਹਨਾਂ ਦਾ ਕੰਟਰੋਲ ਹੈ, ਪਰ ਫਿਰ ਵੀ ਉਹਨਾਂ ਨੂੰ ਬਿੱਲ ਪਾਸ ਕਰਾਉਣ ਦੇ ਲਈ ਕਈ ਨੰਬਰਸ ਦੀ ਜ਼ਰੂਰਤ ਹੋਵੇਗੀ। ਰਿਪਬਲਿਕਨ ਪਾਰਟੀ ਇਸ ਬਿੱਲ ਨੂੰ ਅਮਰੀਕਨ ਹੈਲਥ ਕੇਅਰ ਐਕਟ ਦੇ ਨਾਮ ਦੇ ਨਾਲ ਪਾਸ ਕਰ ਰਹੀ ਹੈ, ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਪਾਸ ਕੀਤੇ ਗਏ ਓਬਾਮਾ ਕੇਅਰ ਬਿੱਲ ਦੀ ਰਿਪਲੇਸਮੈਂਟ ਹੋਵੇਗਾ। ਇਸ ਬਿੱਲ ਦੇ ਤਹਿਤ ਮੈਡੀਕੇਡ ਨੂੰ ਦਿੱਤੀ ਜਾ ਰਹੀ ਫੈਡਰਲ ਫੰਡਿੰਗ ਨੂੰ ਲਿਮਿਟ ਕੀਤਾ ਜਾਏਗਾ, ਜਿਸ ਦੇ ਨਾਲ ਕਿ ਲੋ ਇਨਕਮ ਲੋਕਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਸੀ ਅਤੇ ਇਸ ਦੇ ਨਾਲ ਹੀ ਮੈਂਡੇਟਰੀ ਇੰਸ਼ੋਰੈਂਸ ਦਾ ਰੂਲ ਵੀ ਬੰਦ ਹੋਵੇਗਾ, ਜਿਸ ਦੇ ਤਹਿਤ ਹਰ ਇੱਕ ਵਿਅਕਤੀ ਨੂੰ ਇੰਸ਼ੋਰੈਂਸ ਕਰਵਾਉਣੀ ਲਾਜ਼ਮੀ ਹੁੰਦੀ ਸੀ ਅਤੇ ਇਸ ਦੇ ਨਾਲ ਸਬਸਿਡੀਜ਼ ਨੂੰ ਕੱਟ ਕੇ ਟੈਕਸ ਕ੍ਰੈਡਿਟਸ ਲੈ ਕੇ ਆਏ ਜਾਣਗੇ। ਕੁੱਲ ਮਿਲਾ ਕੇ ਇਸ ਪੂਰੇ ਪਲਾਨ ਦੇ ਤਹਿਤ US ਦੇ ਵਿੱਚ ਓਬਾਮਾ ਕੇਅਰ ਦੇ ਨਾਲੋਂ ਘੱਟ ਲੋਕ ਕਵਰ ਹੋਣਗੇ, ਪਰ ਹਸਪੀਟਲਸ ਇਸ ਦਾ ਵਿਰੋਧ ਜਤਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਲੋ ਇਨਕਮ ਵਾਲੇ ਪੀਪਲ ਬਿਲਕੁਲ ਹੀ ਇਲਾਜ ਦੇ ਪੱਖੋਂ ਅਧੂਰੇ ਰਹਿ ਜਾਣਗੇ ਤੇ ਉਹ ਆਪਣਾ ਇਲਾਜ ਸਹੀ ਢੰਗ ਨਾਲ ਨਹੀਂ ਕਰਾ ਸਕਣਗੇ। ਡੈਮੋਕ੍ਰੈਟਿਕ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕਰਦੇ ਹੋਏ ਕਿਹਾ ਕਿ ਜੇਕਰ ਹਸਪੀਟਲਸ ਅਤੇ ਹੋਰ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤਾਂ GOP ਨੂੰ ਯਾਨੀ ਕਿ ਰਿਪਬਲਿਕਨ ਪਾਰਟੀ ਨੂੰ ਇਸ ਦੇ ਉੱਤੇ ਮੁੜ ਦੁਬਾਰਾ ਸੋਚਣ ਦੀ ਜ਼ਰੂਰਤ ਹੈ। ਹਸਪੀਟਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਘੱਟੋ ਘੱਟ ਲੋ ਇਨਕਮ ਲੋਕਾਂ ਨੂੰ ਇੰਸ਼ੋਰੈਂਸ ਦੇਣ ਦੇ ਬਾਰੇ ਇਸ ਬਿੱਲ ਦੇ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਤੇ ਉਹਨਾਂ ਦੀ ਇੰਸ਼ੋਰੈਂਸ ਇੱਕੋਦਮ ਬੰਦ ਨਹੀਂ ਕਰਨੀ ਚਾਹੀਦੀ। ਹਾਲਾਂਕਿ ਰਿਪਬਲਿਕਨ ਪਾਰਟੀ ਇਸ ਬਿੱਲ ਨੂੰ ਪਾਸ ਕਰਾਉਣ ਦਾ ਪੂਰਾ ਜ਼ੋਰ ਲਾ ਰਹੀ ਹੈ ਤੇ ਹਾਊਸ ਸਪੀਕਰ ਪੌਲ ਰਿਆਨ ਨੇ ਇਸ ਨੂੰ ਕੰਜ਼ਰਵੇਟਿਵ ਵਿਸ਼ ਲਿਸਟ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਉਹ ਬਿੱਲ ਹੈ ਜੋ ਕਿ ਉਹ ਪਿਛਲੇ ਕਈ ਸਾਲਾਂ ਤੋਂ ਜਿਸ ਦੇ ਬਾਰੇ ਸੋਚ ਰਹੇ ਸਨ ਅਤੇ ਇਸ ਨੂੰ ਪਾਸ ਕਰਵਾਉਣਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੁਆਰਾ ਪਾਸ ਕੀਤੇ ਗਏ ਓਬਾਮਾ ਕੇਅਰ ਬਿੱਲ ਦੇ ਨਾਲ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਅਤੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਨੇ ਵੀ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਓਬਾਮਾ ਕੇਅਰ ਨੂੰ ਰੀਪੀਲ ਕਰਕੇ ਅਮਰੀਕਨ ਹੈਲਥ ਕੇਅਰ ਐਕਟ ਨੂੰ ਲਾਗੂ ਕਰਵਾਉਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੀ ਗਈ ਇੱਕ ਅਨਾਉਂਸਮੈਂਟ ਜਿਸ ਦੇ ਵਿੱਚ ਉਹਨਾਂ ਨੇ US ਫੋਰਸਸ ਦੇ ਲਈ ਫੰਡ ਵਧਾਉਣ ਦੀ ਗੱਲਬਾਤ ਕਹੀ ਸੀ, ਉਸੇ ਦੇ ਤਹਿਤ ਅੱਜ ਹਾਊਸ ਦੇ ਵਿੱਚ ਵੋਟਿੰਗ ਹੋਈ, ਜਿਸ ਨੂੰ ਲੈ ਕੇ US ਆਰਮਡ ਫੋਰਸਸ ਦੇ ਲਈ ਹਾਊਸ ਨੇ $578 ਬਿਲੀਅਨ ਦਾ ਫੰਡਿੰਗ ਅਪਰੂਵ ਕੀਤੀ ਹੈ, ਜਿਸ ਦੇ ਨਾਲ ਉਹ ਆਪਣੇ ਆਪਰੇਸ਼ਨ ਕੰਟੀਨਿਊ ਕਰਨ ਦੇ ਵਿੱਚ ਸਹਾਇਤਾ ਮਿਲੇਗੀ। ਇਹ ਲੈਜਿਸਲੇਸ਼ਨ 48 ਦੇ ਮੁਕਾਬਲੇ 371 ਵੋਟਾਂ ਦੇ ਨਾਲ ਪਾਸ ਹੋ ਗਈ ਅਤੇ ਹੁਣ ਇਹ ਸੈਨੇਟ ਦੇ ਵਿੱਚ ਜਾਏਗੀ।
ਯੂਐਸ ਆਪਣੀ ਡਿਫੈਂਸ ਦੇ ਉੱਤੇ ਅਗਲੇ 7 ਪਾਵਰਫੁਲ ਮੁਲਕਾਂ ਨਾਲੋਂ ਜ਼ਿਆਦਾ ਖਰਚ ਕਰਦਾ ਹੈ, ਪਰ ਫਿਰ ਵੀ ਰਿਪਬਲਿਕਨ ਪਾਰਟੀ ਕਿਤੇ ਨਾ ਕਿਤੇ ਯੂਐਸ ਡਿਫੈਂਸ ਅਤੇ ਆਰਮਡ ਫੋਰਸਿਸ ਦੇ ਉੱਤੇ ਬਜਟ ਵਧਾਉਣਾ ਚਾਹੁੰਦੀ ਹੈ ਅਤੇ ਰਾਸ਼ਟਰਪਤੀ ਟਰੰਪ ਲਗਾਤਾਰ ਯੂਐਸ ਨੂੰ ਅਤੇ ਯੂਐਸ ਦੀ ਆਰਮਡ ਫੋਰਸਿਸ ਨੂੰ ਹੋਰ ਪਾਵਰਫੁਲ ਕਰਨ ਦੀ ਗੱਲਬਾਤ ਕਰ ਰਹੇ ਹਨ। ਇਸ ਪਾਸ ਹੋਏ ਬਜਟ ਦੇ ਵਿੱਚ $516 ਬਿਲੀਅਨ ਮਿਲਟਰੀ ਰਿਕੁਆਇਰਮੈਂਟ, ਜਿਸ ਦੇ ਵਿੱਚ ਵਿਸਫੋਟਕ ਸਮਾਨ ਦੀ ਖਰੀਦ, ਟਰੂਪਸ ਦੀ ਟ੍ਰੇਨਿੰਗ ਆਦਿ ਆਵੇਗਾ ਅਤੇ $62 ਬਿਲੀਅਨ ਯੂਐਸ ਮਿਲਟਰੀ ਦੇ ਚੱਲ ਰਹੇ ਆਪਰੇਸ਼ਨ ਜੋ ਕਿ ਅਫਗਾਨਿਸਤਾਨ ਅਤੇ ਇਰਾਕ ਦੇ ਵਿੱਚ ਚੱਲ ਰਹੇ ਹਨ, ਉਹਨਾਂ ਦੀ ਫੰਡਿੰਗ ਦੇ ਲਈ ਪਾਸ ਕੀਤਾ ਗਿਆ ਹੈ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਤੋਂ ਚੁੱਪ-ਚਪੀਤੇ ਯੂਐਸ ਦੇ ਵਿੱਚ ਅਸਾਈਲਮ ਲੈਣਾ ਹੋਰ ਔਖਾ ਕਰ ਦਿੱਤਾ ਹੈ। ਯੂਐਸ ਐਡਮਿਨਿਸਟ੍ਰੇਸ਼ਨ ਨੇ ਨਾ ਹੀ ਤਾਂ ਇਸ ਦਾ ਜ਼ਿਕਰ ਐਗਜ਼ੀਕਿਊਟਿਵ ਆਰਡਰਸ ਦੇ ਵਿੱਚ ਕੀਤਾ ਅਤੇ ਨਾ ਹੀ ਮੀਡੀਆ ਦੇ ਵਿੱਚ ਖੁੱਲ੍ਹੇਆਮ ਇਸ ਦਾ ਜ਼ਿਕਰ ਕੀਤਾ, ਪਰ ਬੈਕਗਰਾਊਂਡ ਦੇ ਵਿੱਚ USCIS, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਜੁਡੀਸ਼ੀਅਲ ਸਿਸਟਮ ਨੂੰ ਦਿੱਤੇ ਗਏ ਇੰਸਟਰਕਸ਼ਨਸ ਦੇ ਵਿੱਚ ਅਸਾਈਲਮ ਲੈਣ ਨੂੰ ਹੋਰ ਔਖਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੰਸਟਰਕਸ਼ਨ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਅਸਾਈਲਮ ਕਲੇਮਸ ਆਸਾਨੀ ਦੇ ਨਾਲ ਨਹੀਂ ਮਿਲੇਗਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੂਰਾ ਮਕਸਦ ਯੂਐਸ ਦੇ ਵਿੱਚ ਇਸ ਤਰੀਕੇ ਦੇ ਨਾਲ ਹੋ ਰਹੀ ਮਾਈਗ੍ਰੇਸ਼ਨ ਨੂੰ ਰੋਕਣਾ ਹੈ ਅਤੇ ਉਹਨਾਂ ਦੇ ਇਨਸੈਂਟਿਵ ਵੀ ਕੱਟੇ ਜਾਣਗੇ। ਇਸ ਮਾਮਲੇ ਦੇ ਵਿੱਚ ਕਈ ਐਡਵੋਕੇਟਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਈ ਉਹ ਬਹੁਤ ਸਾਰੇ ਜੈਨੂਇਨ ਕੇਸ ਜਿਨ੍ਹਾਂ ਨੂੰ ਕਿ ਵਾਕਈ ਅਸਾਈਲਮ ਦੀ ਜ਼ਰੂਰਤ ਹੈ ਉਹ ਵੀ ਇਸ ਦੇ ਵਿੱਚ ਆ ਜਾਣਗੇ ਤੇ ਉਹਨਾਂ ਨੂੰ ਅਸਾਈਲਮ ਨਾ ਮਿਲੀ ਤਾਂ ਇਹ ਮਨੁੱਖੀ ਅਧਿਕਾਰਾਂ ਦਾ ਵਾਇਲੇਸ਼ਨ ਹੋਵੇਗੀ। ਹਾਲਾਂਕਿ USCIS ਦੇ ਸਾਬਕਾ ਡਾਇਰੈਕਟਰ ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਕਰੀਬਨ 2.5 ਸਾਲ ਕੰਮ ਕਰ ਚੁੱਕੇ ਸਨ, ਲਿਓਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਇਹ ਸੋਚ ਬਿਲਕੁਲ ਅੰਡਰਸਟੂਡ ਹੈ ਅਤੇ ਆਫੀਸਰਸ ਨੂੰ ਬਿਲਕੁਲ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ USCIS ਦੀ ਅਸਾਈਲਮ ਡਿਵੀਜ਼ਨ ਨੂੰ ਅਤੇ ਉਹਨਾਂ ਦੇ ਚੀਫ ਜੌਨ ਲੈਫਟੀ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ USCIS ਨੇ ਆਫੀਸ਼ੀਅਲੀ ਇਸ ਦੇ ਉੱਤੇ ਕੋਈ ਵੀ ਕਮੈਂਟ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ CNN ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਟਰੰਪ ਐਡਮਿਨਿਸਟ੍ਰੇਸ਼ਨ ਬੈਕਐਂਡ ਦੇ ਉੱਤੇ ਅਸਾਈਲਮ ਦੇ ਉੱਤੇ ਸ਼ਿਕੰਜਾ ਕਸਣ ਦੀ ਪੂਰੀ ਤਿਆਰੀ ਕਰ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਿਕ 2016 ਦੇ ਵਿੱਚ ਤਕਰੀਬਨ 73,000 ਲੋਕਾਂ ਨੂੰ ਅਸਾਈਲਮ US ਦੇ ਵਿੱਚ ਦਿੱਤੀ ਗਈ ਸੀ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਅਸਾਈਲਮ ਕੇਸਿਸ ਨੂੰ ਹੈਂਡਲ ਕਰਨ ਦਾ ਤਰੀਕਾ ਬਦਲੇਗਾ, ਜਿਸ ਦੇ ਨਾਲ ਅਸਾਈਲਮ ਲੈਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਕਮੀ ਆਵੇਗੀ। ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 72 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 48 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ ਰਹੇਗਾ। ਬੇਕਰਸਫੀਲਡ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਇੱਥੇ ਮੀਂਹ ਆਉਣ ਦੀ ਪੂਰੀ ਸੰਭਾਵਨਾ ਹੈ। ਸੈਟਲ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਇੱਥੇ ਵੀ ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਨਿਊਯਾਰਕ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਟੋਰਾਂਟੋ ਕੈਨੇਡਾ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -27 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -19 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 69 ਅੰਕਾਂ ਦੀ ਗਿਰਾਵਟ ਦੇ ਨਾਲ 20,855
0.73 ਤੇ ਬੰਦ ਹੋਇਆ। ਨੈਸਡੈਕ 3 ਅੰਕ ਵੱਧ ਕੇ 5837.55 ਤੇ ਬੰਦ ਹੋਇਆ। S&P 5 ਅੰਕ ਦੀ ਗਿਰਾਵਟ ਦੇ ਨਾਲ 2362.98 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 74 ਅੰਕਾਂ ਦੀ ਗਿਰਾਵਟ ਦੇ ਨਾਲ 24563.52 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮੇਸਿਸ ਦਾ ਰਿਹਾ, ਜਿਸ ਦੀ ਕੀਮਤ 31.77 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66.80, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 49.48, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 81.28, ਇੱਕ ਯੂਰੋ ਦੀ ਕੀਮਤ ਰਹੀ 77.41, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.27, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 46.13, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 47.11 ਅਤੇ ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177.15। ਸੋਨੇ ਦਾ ਰੇਟ $1207.37 ਪਰ ਆਉਂਸ ਰਿਹਾ ਅਤੇ ਚਾਂਦੀ $17.21 ਪਰ ਆਉਂਸ ਰਹੀ। ਕੁਵੈਤੀ ਦਿਨਾਰ ਦੀ ਕੀਮਤ $218.62 ਰਹੀ ਅਤੇ ਇੱਕ US ਡਾਲਰ ਦੀ ਕੀਮਤ $1.35 ਕੈਨੇਡੀਅਨ ਡਾਲਰ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।